ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕੋਈ ਕਿੰਨਾ ਵੀ ਝੂਠਾ ਜਾਂ ਕਪਟੀ ਤੁਹਾਡੇ ਨਾਲ ਕਿਉਂ ਨਾ ਬਣੇ, ਤੁਹਾਡੇ ਨਾਲ ਕੋਈ ਕਿੰਨਾ ਵੀ ਝੂਠ ਬੋਲੇ, ਤੁਹਾਡੇ ਨਾਲ ਕੋਈ ਕਿੰਨਾ ਵੀ ਕਪਟ ਕਰੇ, ਛਲ ਕਰੇ, ਫਿਰ ਵੀ ਤੁਸੀਂ ਪਿਆਰਿਓ ਸੱਚੇ ਬਣੇ ਰਹਿਣਾ। ਕਿਉਂਕਿ ਕਿਸੇ ਬਿਮਾਰ ਇਨਸਾਨ ਨੂੰ ਵੇਖ ਕੇ ਆਪਣੇ ਆਪ ਨੂੰ ਬਿਮਾਰ ਨਹੀਂ ਕਰ ਲੈਂਦਾ ਬੰਦਾ। ਜੇ ਦੂਜੇ ਬਿਮਾਰ ਇਨਸਾਨ ਵੱਲ ਵੇਖ ਕੇ ਖੁਦ ਨੂੰ ਵੀ ਬੰਦਾ ਬਿਮਾਰ ਸਮਝਣ ਲੱਗ ਪਵੇ ਨਾ, ਇਹ ਸਮਝਦਾਰੀ ਨਹੀਂ, ਇਹ ਵੱਡੀ ਮੂਰਖਤਾ ਹੀ ਹੁੰਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪਣਾ ਭਲਾ ਕਰਨ ਵਾਲਾ ਸੁਭਾਅ, ਆਪਣਾ ਨਿਮਰਤਾ ਵਾਲਾ ਸੁਭਾਅ, ਦੇਖ ਕੇ ਅਣਡਿੱਠ ਕਰਨ ਵਾਲਾ ਸੁਭਾਅ, ਨਿਰਵੈਰਤਾ ਵਾਲਾ ਸੁਭਾਅ ਕਦੀ ਵੀ ਛੱਡਣਾ ਨਹੀਂ। ਜੇ ਕੋਈ ਤੁਹਾਡੇ ਨਾਲ ਬਹੁਤ ਜ਼ਿਆਦਾ ਝੂਠਾ ਬਣ ਕੇ ਪੇਸ਼ ਆ ਰਿਹਾ ਹੈ, ਕਪਟੀ ਹੈ, ਹਰ ਗੱਲ ਦੇ ਉੱਤੇ ਤੁਹਾਡੇ ਨਾਲ ਕਪਟ ਕਰਦਾ ਹੈ, ਛਲ ਕਰਦਾ ਹੈ, ਤਾਂ ਵੀ ਤੁਸੀਂ ਆਪਣਾ ਸੱਚ ਦਾ ਰਸਤਾ, ਸੱਚ ਦਾ ਮਾਰਗ ਨਹੀਂ ਛੱਡਣਾ। ਕਿਉਂਕਿ ਕਿਸੇ ਬਿਮਾਰ ਬੰਦੇ ਵੱਲ ਵੇਖ ਕੇ ਆਪਣੇ ਆਪ ਨੂੰ ਬਿਮਾਰ ਕਰ ਲੈਣਾ, ਇਹ ਸਮਝਦਾਰਾਂ ਦਾ ਕੰਮ ਨਹੀਂ, ਇਹ ਮੂਰਖਾਂ ਦਾ ਕੰਮ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਸੰਤ ਨਾ ਛੋਡੇ ਸੰਤ ਕੀ, ਜੇ ਕੋਟਕ ਮਿਲੇ ਅਸੰਤ। ਜਿਹੜੇ ਨਾਮ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਸੱਚ ਦੇ ਰਾਹ ਦੇ ਉੱਤੇ ਚੱਲਣ ਵਾਲੇ ਨੇ, ਉਹ ਪਿਆਰਿਓ ਆਪਣਾ ਸੁਭਾਅ ਨਹੀਂ ਛੱਡਦੇ। ਹਾਂਜੀ, ਇਹ ਮੇਰੀ ਬੇਨਤੀ। ਜੇ ਕੋਈ ਤੁਹਾਡੇ ਨਾਲ ਬੁਰਾ ਵੀ ਕਰਦਾ ਹੈ ਨਾ, ਤੇ ਉਹਦੀ ਬੁਰਾਈ ਦਾ ਜਵਾਬ ਬੁਰਾਈ ਨਾਲ ਨਹੀਂ। ਇਹ ਮੈਂ ਸਾਰੀਆਂ ਗੱਲਾਂ ਘਰੇਲੂ ਤੌਰ ਤੇ ਕਰਦਾ, ਸਮਾਜਿਕ ਤੌਰ ਤੇ ਨਹੀਂ, ਘਰੇਲੂ ਤੌਰ ਤੇ, ਘਰੇਲੂ ਲੈਵਲ ਤੇ। ਇਹ ਜਿੰਨਾ ਵੀ ਹੋ ਸਕੇ ਪਿਆਰਿਓ ਇਹ ਗੱਲ ਨੂੰ ਸਮਝਣ ਦਾ ਯਤਨ ਕਰਿਓ, ਮੇਰੀ ਬੇਨਤੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਰਿਵਾਰ ਦੇ ਨਾਲ ਰੱਖਿਆ ਹੋਇਆ ਧੀਰਜ, ਪਿਆਰ ਉਹਨੂੰ ਕਿਹਾ ਜਾਂਦਾ ਹੈ। ਸੁਣਿਓ, ਜੇ ਪਰਿਵਾਰ ਦੇ ਨਾਲ ਕੋਈ ਧੀਰਜ ਰੱਖਦਾ ਹੈ ਨਾ, ਤੇ ਉਹ ਪਿਆਰ ਕਿਹਾ ਜਾਂਦਾ ਹੈ ਉਹਨੂੰ। ਪਰਿਵਾਰ ਦੇ ਵਿੱਚ ਜੇ ਕੋਈ ਧੀਰਜ ਰੱਖਦਾ ਹੈ, ਹਰ ਕਾਰਜ ਦੇ ਵਿੱਚ ਪਰਿਵਾਰਕ ਤੌਰ ਤੇ ਵਿਚਰਦੇ ਆ, ਧੀਰਜ ਜ਼ਰੂਰ ਰੱਖੀਏ, ਕਾਹਲੇ ਨਾ ਪਈਏ। ਪਰਿਵਾਰ ਦੇ ਵਿੱਚ ਰੱਖਿਆ ਹੋਇਆ ਧੀਰਜ ਪਿਆਰ ਅਖਵਾਉਂਦਾ ਹੈ। ਦੂਜਿਆਂ ਦੇ ਨਾਲ ਰੱਖਿਆ ਹੋਇਆ ਧੀਰਜ ਸਨਮਾਨ ਅਖਵਾਉਂਦਾ ਹੈ। ਜੇ ਦੂਜਿਆਂ ਨਾਲ ਅਸੀਂ ਧੀਰਜ ਨਾਲ ਪੇਸ਼ ਆਵਾਂਗੇ, ਉਹਨਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਹੀ ਸਨਮਾਨ ਸਾਡਾ ਵਧੇਗਾ। ਆਪਣੇ ਆਪ ਨਾਲ ਰੱਖਿਆ ਹੋਇਆ ਧੀਰਜ ਆਤਮ ਵਿਸ਼ਵਾਸ ਅਖਵਾਉਂਦਾ ਹੈ, ਤੇ ਰੱਬ ਨਾਲ, ਪਰਮੇਸ਼ਰ ਸਾਈਂ ਨਾਲ ਰੱਖਿਆ ਹੋਇਆ ਧੀਰਜ ਪਿਆਰਿਓ ਆਸਥਾ, ਸ਼ਰਧਾ, ਭਾਵਨਾ ਅਖਵਾਉਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸ ਕਰਕੇ ਮੇਰੀ ਬੇਨਤੀ, ਪਰਿਵਾਰਕ ਤੌਰ ਤੇ ਵੀ ਧੀਰਜ, ਸਮਾਜਿਕ ਤੌਰ ਤੇ ਵੀ ਧੀਰਜ, ਆਪਣੇ ਆਪ ਨਾਲ ਵੀ ਧੀਰਜ ਨਾਲ ਪੇਸ਼ ਆਓ, ਤੇ ਪਰਮੇਸ਼ਰ ਸਾਈਂ ਦੇ ਘਰ ਦੇ ਵਿੱਚ ਵੀ ਧੀਰਜ ਬਣਾ ਕੇ ਰੱਖੋ। ਫਿਰ ਮੈਂ ਦੁਹਰਾ ਰਿਹਾ, ਪਰਿਵਾਰ ਦੇ ਨਾਲ ਰੱਖਿਆ ਹੋਇਆ ਧੀਰਜ ਪਿਆਰ ਅਖਵਾਉਂਦਾ ਹੈ, ਦੂਜਿਆਂ ਦੇ ਨਾਲ ਰੱਖਿਆ ਹੋਇਆ ਧੀਰਜ ਸਨਮਾਨ ਅਖਵਾਉਂਦਾ ਹੈ, ਆਪਣੇ ਆਪ ਨਾਲ ਰੱਖਿਆ ਹੋਇਆ ਧੀਰਜ ਆਤਮ ਵਿਸ਼ਵਾਸ ਅਖਵਾਉਂਦਾ ਹੈ, ਤੇ ਪਰਮੇਸ਼ਰ ਸਾਈਂ ਨਾਲ, ਭਗਵਾਨ ਜੀ, ਰੱਬ ਜੀ ਨਾਲ ਰੱਖਿਆ ਹੋਇਆ ਧੀਰਜ
तेरी आस्था, तेरा प्यार, तेरी शरधा अखवाउंदा है। आखो धन गुरु रामदास जी, ਧੰਨ ਗੁਰੂ ਰਾਮਦਾਸ जी, धन गुरु रामदास जी। ਧੰਨ ਗੁਰੂ ਰਾਮਦਾਸ जी। प्यार नाल सारे आखो ने जी धन बाबा ਦੀਪ ਸਿੰਘ जी, फिर आखो धन बाबा ਦੀਪ ਸਿੰਘ जी। संसार विच कोई भी बंदा सर्व गुण संपन्न नहीं है, कोई भी बंदा। परमेश्वर ही पूरा है, बाकी तो सारे अधूरे हैं। ਆਪਾਂ संसार विच कोई भी बंदा सर्व गुण संपन्न नहीं हुंदा। इस करके कुछ कमियां नूं नज़र अंदाज करके रिश्तियां नूं निभाउणा सिखीए। कुछ कमियां नूं नज़र अंदाज करिया करो। 99 गुण वेखो बई आ बंदे विच इन्ने गुण ने, एक अद्धा जे औगण है उन्हों नज़र अंदाज करके रिश्ता कायम रखना है, कायम। ते जे गलतियां ही वेखण ते आवांगे ना, फिर प्यारिओ किते भी असी कोई भी रिश्ता निभा नहीं पावांगे। ये मेरी बेनती है। कोई भी बंदा सर्व गुण संपन्न नहीं, कोई भी बंदा इहो जिहा नहीं जिहदे विच सारे ही गुण मौजूद होण। इस करके कुछ कमियां नूं नज़र अंदाज करके रिश्ता बना के रखना ही समझदारी का काम हुंदा है। आखो धन गुरु रामदास जी, ਧੰਨ ਗੁਰੂ ਰਾਮਦਾਸ जी, धन गुरु रामदास जी। ਧੰਨ ਗੁਰੂ ਰਾਮਦਾਸ जी। प्यार नाल सारे आखो ने जी धन बाबा ਦੀਪ ਸਿੰਘ जी, फिर आखो धन बाबा। ਦੀਪ ਸਿੰਘ जी। अगली गल भी ना जिंदगी दे विच बड़ी कम आएगी। चंगियां किताबां बहुत दुनिया पढ़ती है, पर दुनिया विच चंगी किताब, दुनिया विच सब तो अच्छी किताब है अपने आप नूं पढ़ना। असी अपने आप विच ही एक चंगी किताब हाँ। खुद नूं समझ लो। मैं सच कह रहा, बहुत सारियां समस्यावां दा हल आपे ही हो जाएगा। जिंदगी विच जे कोई चंगी किताब लभनी है ना, ते प्यारिओ दुनिया दी अच्छी किताब, दुनिया दी चंगी किताब असी खुद ही हाँ। बस आ चीज नूं समझ लईए, खुद नूं किते समझ लईए, ते प्यारिओ बहुत सारियां समस्यावां दा समाधान, बहुत सारियां समस्यावां दा हल ऐटोमैटिक ही हो जाएगा। पता है मेरे अंदर परमेश्वर साईं बैठा, जदों अपने आप नूं समझ लिया बड़ियां समस्यावां मुक जाणियां। हर कोई अपने आप नूं समझे, हर कोई अपनी ताकत नूं, अपने आप नूं जदों समझेगा ना, फिर किते भी कोई समस्या रहेगी ही नहीं। आखो धन गुरु रामदास जी, ਧੰਨ ਗੁਰੂ ਰਾਮਦਾਸ जी, धन गुरु रामदास जी। ਧੰਨ ਗੁਰੂ ਰਾਮਦਾਸ जी। प्यार नाल सारे आखन जी धन बाबा ਦੀਪ ਸਿੰਘ जी, फिर आखो धन बाबा ਦੀਪ ਸਿੰਘ जी। अगली गल ये भी लाइफ विच बड़ी कम आउणी है। ਜਦੋਂ ਬੰਦਾ ਦੂਜਿਆਂ ਦੇ ਪ੍ਰਤੀ ਆਪਣੇ ਅੰਦਰ ਗਲਤ ਵਿਚਾਰ ਬਣਾਉਂਦਾ ਹੈ ਨਾ, ਤੇ ਦੂਜੇ ਬੰਦੇ ਨੂੰ ਕਸ਼ਟ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਸ਼ਟ ਪਹੁੰਚਾਉਣ ਲਈ ਬੁਰੇ ਕਰਮ ਕਰਦਾ ਹੈ, ਅਸਲੀਅਤ ਦੇ ਵਿੱਚ ਉਸ ਵਿਅਕਤੀ ਦੇ ਲਈ ਉਹ ਕਸ਼ਟਕਾਰੀ ਸਮਾਂ ਪੈਦਾ ਨਹੀਂ ਕਰ ਰਿਹਾ ਪਿਆਰਿਓ, अपने लई कष्टकारी स्थिति नूं जन्म दे रहा हुंदा है। हर व्यक्ति नूं इसे जीवन काल दे विच ही अपने कर्मां अनुसार फल मिल जाता है। इस करके जिन्ना भी हो सके ना दूजियां नूं दुख देण तों बचो। जिन्ना भी हो सके हर वेले बस अपने आप नूं सवारण वाले पासे अपना ध्यान लाओ। जिन्ना भी हो सके प्यारिओ दूजियां नूं कष्ट देण दी जगह दूजियां नूं सुख देण दी प्लैनिंग करिया करो। फिर एक अनोखा आनंद, अनोखी शांति, अनोखी संतुष्टि तुहानूं तुहाडे अंदरों ही प्राप्त होएगी। जो भी असीं अज कर्म बीज रहे हैं ना, इसे जीवन काल दे विच ही प्यारिओ कर्मां दे अनुसार सानूं फल मिल जाना है। इस करके मेरी बेनती है दूजियां नूं कष्ट ना पहुंचाइए, दूजियां प्रति दुर्व्यवहार ना करिए, बुरे कर्म ना करिए, अपने आप नूं सवारिए, नेक इंसान बनिए। आप सवरो, परिवार सवारो,
ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 874 ਅੰਗ ਦੇ ਉੱਤੇ ਦਰਜ। ਹਰੇ ਨਮਸਤੇ ਹਰੇ ਨਮੈ ਹਰ ਹਰ ਕਰਤ ਨਹੀਂ ਦੁੱਖ ਜਮੈ। ਆਓ ਇਸ ਸ਼ਬਦ ਦਾ ਗਾਇਨ ਆਪਾਂ ਰਲ ਮਿਲ ਕੇ ਕਰੀਏ, ਕੋਈ ਰਸਨਾ ਮੰਝੀ ਨਾ ਰਹੇ। ਸਾਰੇ ਬੜੇ ਪਿਆਰ ਦੇ ਵਿੱਚ ਕਿਰਪਾ ਕਰਿਓ। ਇਸ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਨਮਸਕਾਰ ਕੀਤੀ ਹੈ। ਕਹਿੰਦੇ ਮੇਰੀ ਉਸ ਪਰਮੇਸ਼ਰ ਨੂੰ ਨਮਸਕਾਰ ਜਿਹਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਰਹਿੰਦਾ ਹੀ ਕੋਈ ਨਹੀਂ। ਆਖੋ ਵਾਹਿਗੁਰੂ ਜੀ। ਇਹ ਰਹਾਉ ਵਾਲੀਆਂ ਪੰਕਤੀਆਂ ਨੇ। ਹਰੇ ਨਮਸਤੇ ਹਰੇ ਨਮੈ ਹਰ ਹਰ ਕਰਤ ਨਹੀਂ ਦੁੱਖ ਜਮੈ। ਤੇ ਫਿਰ ਨਾਮ ਦੀ ਵਡਿਆਈ ਦੱਸੀ। ਕਹਿੰਦੇ ਜਿੰਨੇ ਵੀ ਉਹਦਾ ਨਾਮ ਸਿਮਰਿਆ ਉਹਦੀਆਂ ਸਾਰੀਆਂ ਜੋ ਭਟਕਣਾਵਾਂ ਨੇ ਉਹ ਦੂਰ ਹੋ ਗਈਆਂ। ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ। ਤੇ ਕਹਿੰਦੇ ਉਹ ਬੰਦਿਆ ਉਸ ਪਰਮੇਸ਼ਰ ਦਾ ਨਾਮ ਸਿਮਰ, ਇਹੀ ਹੀ ਸਭ ਤੋਂ ਵੱਡਾ ਧਰਮ ਹੈ, ਸਭ ਤੋਂ ਚੰਗਾ ਧਰਮ ਹੈ। ਤੂੰ ਆਪਣੇ ਆਪ ਨੂੰ ਧਰਮੀ ਅਖਵਾਉਣਾ ਹੈ ਨਾ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ। ਕਹਿੰਦੇ ਸਭ ਤੋਂ ਵੱਡਾ ਧਰਮ, ਸਭ ਤੋਂ ਚੰਗਾ ਧਰਮ ਹੈ ਹੀ ਇਹ। ਦੂਜਿਆਂ ਵੱਲ ਕਿੰਤੂ ਪਰੰਤੂ ਨਾ ਕਰ, ਬਸ ਨਾਮ ਨਾਲ ਜੁੜ ਜਾ। ਸਭ ਤੋਂ ਵੱਡਾ ਧਰਮ ਹੈ ਨਾਮ ਨਾਲ ਜੁੜਨਾ, ਬੰਦਗੀ ਨਾਲ ਜੁੜਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਹਰ ਹਰ ਕਰਤ ਜਾਤ ਕੁਲ ਹਰੀ। ਕਹਿੰਦੇ ਜਿਹੜਾ ਸਿਮਰਨ ਦੇ ਨਾਲ ਜੁੜ ਗਿਆ ਨਾ, ਫਿਰ ਨੀਵੀਂ ਉੱਚੀ ਜਾਤ ਦਾ ਕੁਲ ਦਾ ਵਿਤਕਰਾ ਦੂਰ ਹੋ ਗਿਆ। ਉਹ ਨੀਵੀਆਂ ਜਾਤੀਆਂ ਵਾਲੇ ਵੀ ਜਗਤ ਦੇ ਵਿੱਚ ਪਿਆਰੇ, ਉਹਨਾਂ ਨੂੰ ਬੜਾ ਆਦਰ ਮਾਣ ਮਿਲਿਆ, ਬੜਾ ਸਤਿਕਾਰ ਮਿਲਿਆ ਸਦਕੇ ਨਾਮ ਦੇ। ਪਰਮੇਸ਼ਰ ਦੇ ਨਾਮ ਵਿੱਚ ਏਡੀ ਤਾਕਤ। ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀ ਲਾਕਰੀ। ਕਹਿੰਦੇ ਜਿਵੇਂ ਅੰਨੇ ਨੂੰ ਸਹਾਰਾ ਹੁੰਦਾ ਹੈ ਨਾ ਲਾਠੀ ਦਾ, ਡੰਗੋਰੀ ਦਾ ਆਸਰਾ ਹੈ, ਸਹਾਰਾ ਹੈ ਲੱਕੜੀ ਦਾ। ਬਸ ਕਹਿੰਦੇ ਭਗਤ ਨਾਮਦੇਵ ਕਹਿੰਦੇ ਮੈਨੂੰ ਵੀ ਹੈ ਪਰਮੇਸ਼ਰ, ਮੈਂ ਜਿਹੜਾ ਮਨ ਤੋਂ ਅਗਿਆਨੀ ਆ ਨਾ, ਜਿਹੜਾ ਮੇਰਾ ਮਨ ਅਗਿਆਨੀ ਹੈ, ਮੇਰਾ ਮਨ ਜਿਹੜਾ ਨਾਮ ਤੋਂ ਅੰਨਾ ਹੈ ਨਾ, ਇਸ ਅੰਨੇ ਮਨ ਨੂੰ ਵੀ ਤੇਰੇ ਨਾਮ ਦਾ ਹੀ ਆਸਰਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇਰੇ ਨਾਮ ਦੀ ਵਡਿਆਈ ਪਰਮੇਸ਼ਰ ਸਾਈਂ, ਤੇਰਾ ਨਾਮ ਏਡਾ ਵੱਡਾ, ਇਸ ਕਰਕੇ ਮੇਰੀ ਤੈਨੂੰ ਵੀ ਨਮਸਕਾਰ, ਤੇਰੇ ਨਾਮ ਨੂੰ ਵੀ ਨਮਸਕਾਰ। ਜਿਸ ਨਾਮ ਨੂੰ ਜਪਿਆ ਜਮਾਂ ਦਾ ਡਰ ਰਹਿੰਦਾ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਪਰਮੇਸ਼ਰ ਨੇ ਆਪਣੇ ਨਾਮ ਜਪਣ ਵਾਲੇ ਦੀ ਪੈਜ ਰੱਖਣ ਦੇ ਕਰਕੇ, ਆਪਣੇ ਨਾਮ ਜਪਣ ਵਾਲੇ ਭਗਤ ਪ੍ਰਹਿਲਾਦ ਦੀ ਪੈਜ ਰੱਖਣ ਦੇ ਕਰਕੇ ਹਰਨਾਕਸ਼ ਦੈਂਤ ਨੂੰ ਮਾਰਿਆ। ਸਦਕੇ ਨਾਮ ਦੇ ਪਰਮੇਸ਼ਰ ਨੇ ਨਰਸਿੰਘ ਅਵਤਾਰ ਦਾ ਰੂਪ ਧਾਰਿਆ ਤੇ ਹਰਨਾਕਸ਼ ਨੂੰ ਮਾਰ ਦਿੱਤਾ। ਨਾਮ ਦਾ ਸਦਕਾ ਉਸ ਨਾਮੀ ਦੀ ਪੈਜ ਰੱਖੀ ਗਈ, ਨਾਮ ਜਪਣ ਵਾਲੇ ਦੀ। ਕਹਿੰਦੇ ਇਹ ਨਾਮ ਦੀ ਤਾਕਤ ਹੈ ਕਿ ਅਜਾਮਲ ਪਾਪੀ ਉਹਨੂੰ ਵੀ ਬੈਕੁੰਠ ਦੇ ਵਿੱਚ ਥਾਂ ਮਿਲੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਕਹਿੰਦੇ ਇਹ ਨਾਮ ਦੀ ਤਾਕਤ ਹੈ। ਇੱਕ ਵੇਸਵਾ, ਇੱਕ ਗਣਕਾ, ਉਹ ਤੋਤੇ ਨੂੰ ਹਰੀ ਨਾਮ ਜਪਾਉਂਦੀ ਏ ਤੇ ਹਰੀ ਨਾਮ ਜਪਾਉਂਦਿਆਂ ਜਪਾਉਂਦਿਆਂ ਉਹਨੂੰ ਵਿਕਾਰਾਂ ਤੋਂ ਮੁਕਤੀ ਮਿਲ ਗਈ। ਕਹਿੰਦੇ ਹਰ ਹਰ ਨਾਕਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠੈ ਥਾਨ ਸੂਆ ਪੜਾਵਤ ਗਨਕਾ ਤਰੀ। ਕਹਿੰਦੇ ਸੋ ਹਰ ਨੈਣੋ ਕੀ ਪੁੱਤਰੀ। ਭਗਤ ਨਾਮਦੇਵ ਜੀ ਕਹਿੰਦੇ ਬਸ ਉਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਮੇਰੀਆਂ ਅੱਖਾਂ ਦੀਆਂ ਪੁਤਲੀਆਂ ਵਾਂਗੇ। ਵੇਖੋ ਭਗਤ ਜੀ ਦਾ ਇਹ ਬਚਨ ਹੈ, ਕਿੱਡਾ ਪਿਆਰ ਕਰਦੇ ਨੇ ਨਾਮ ਨੂੰ, ਕਿੱਡਾ ਪਿਆਰ ਕਰਦੇ ਨੇ ਉਹ ਨਾਮ ਦੇ ਦਾਤੇ ਪਰਮੇਸ਼ਰ ਨੂੰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਅੱਗੇ ਭਗਤ ਨਾਮਦੇਵ ਜੀ ਨੇ ਵੇਖੋ ਕਿੱਡੀ ਪਿਆਰੀ ਮਿਸਾਲ ਦਿੱਤੀ। ਕਹਿੰਦੇ
पूतना दाई ਜਿਹੜੀ आई कृष्ण जी ਨੂੰ ਮਾਰਨ ਵਾਸਤੇ, ਕਈ ਬੱਚਿਆਂ ਨੂੰ ਮਾਰਨ ਵਾਲੀ, ਕਹਿੰਦੇ ਜਦੋਂ ਉਹ ਵੀ ਨਾਮ ਨਾਲ ਜੁੜੀ, ਜਦੋਂ ਉਹਨੂੰ ਵੀ ਭਗਵਾਨ ਦੇ ਦਰਸ਼ਨ ਹੋਏ, ਬਾਲਾਂ ਨੂੰ ਮਾਰਨ ਵਾਲੀ ਕਪਟ ਨਾਲ ਭਰੀ ਹੋਈ ਉਸ ਪੂਤਨਾ ਦਾ ਵੀ ਉਧਾਰ ਹੋ ਗਿਆ। आखो धन गुरु रामदास जी, धन गुरु हर रामदास हर जी। करत पूतना तरी, बाल घातनी कपटै भरी, सिमरन द्रौपद सुत उदरी। कहंदे सिमरन दी बरकत दे नाल की द्रौपदी दी जेड़ी नरादरी बेइज्जती, उस बेइज्जती तो उस नरादरी तो द्रौपदी भी बच गई सदके नाम दे। सिमरन द्रौपद सुत उदरी। अगे भगत नामदेव जी कहंदे गौतम सती सिला निस्तरी। कहंदे गौतम दी नेक इस्त्री दा पार उतारा होया। गौतम ने श्राप देता सी अपनी इस्त्री नूं ते ओ सिला बन गई सी। गौतम रिखी दी घर वाली दा भी उधार होया सदके नाम दे। ते अगे भगत नामदेव जी कहंदे ਉਹ ਦੈਂਤ, ਜਿਸ ਦੈਂਤ ਨੂੰ ਕੰਸ ਨੇ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਭੇਜਿਆ ਸੀ, ਕੇਸੀ ਉਹ ਦੈਂਤ ਦਾ ਨਾਮ। ਕਹਿੰਦੇ ਕੇਸੀ ਕੰਸ ਮੱਥਨ ਜਿਨ ਕੀਆ। ਕਹਿੰਦੇ ਕੰਸ ਨੇ ਜਿਸ ਕੇਸੀ ਦੈਂਤ ਨੂੰ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਗੋਕੁਲ ਭੇਜਿਆ ਸੀ ਨਾ, ਤੇ ਕਹਿੰਦੇ ਕ੍ਰਿਸ਼ਨ ਜੀ ਨੇ ਉਹਦਾ ਵੀ ਉਧਾਰ ਕੀਤਾ ਸਦਕੇ ਨਾਮ ਦੇ। ਉਹਦਾ ਵੀ ਪਾਰ ਉਤਾਰਾ। ਜੀ ਦਾਨ ਕਾਲੀ ਕੋ ਦਿਆ। ਤੇ ਕਾਲੀ ਨਾਗ ਜਮਨਾ ਤੋਂ ਜੋ ਕ੍ਰਿਸ਼ਨ ਜੀ ਨੇ ਉਹਨੂੰ ਬਾਹਰ ਕੱਢਿਆ, ਉਹਦਾ ਵੀ ਉਧਾਰ ਕੀਤਾ। ਅੱਗੇ ਭਗਤ ਨਾਮਦੇਵ ਜੀ ਕਹਿੰਦੇ ਪ੍ਰਣਮੈ ਨਾਮਾ ਐਸੋ ਹਰੀ। ਕਹਿੰਦੇ ਪਰਮੇਸ਼ਰ ਇਹੋ ਜਿਹਾ ਬਖਸ਼ਿੰਦੇ, ਇਹੋ ਜਿਹਾ ਬਖਸ਼ਿੰਦੇ, ਵੱਡੇ ਵੱਡੇ ਦੈਂਤਾਂ ਨੂੰ ਵੀ ਬਖਸ਼ ਦਿੰਦਾ ਹੈ। ਜਿਹੜੇ ਮਾੜੇ ਕਰਮ ਕਰਨ ਵਾਲੇ ਨੇ ਕਿ ਪਰਮੇਸ਼ਰ ਸਾਈਂ ਤੇਰਾ ਨਾਮ ਉਹਨਾਂ ਦਾ ਵੀ ਉਧਾਰ ਕਰ ਦਿੰਦਾ ਹੈ। ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਜਦੋਂ ਉਹ ਨਾਮ ਨਾਲ ਜੁੜ ਜਾਂਦੇ ਨੇ, ਪੂਰੇ ਜੱਗ ਦੇ ਵਿੱਚ ਉਹਨਾਂ ਦੀ ਵੀ ਸੋਭਾ ਵਡਿਆਈ ਹੁੰਦੀ ਏ। ਕਹਿੰਦੇ ਪ੍ਰਣਵੈ ਨਾਮਾ ਐਸੋ ਹਰੀ। ਨਾਮ ਦੇ ਬੇਨਤੀ ਕਰਦਾ ਐਸਾ ਪ੍ਰਭੂ ਬਖਸ਼ੰਦ ਹੈ। ਕਹਿੰਦੇ ਜਾਸ ਜਪਤ ਭੈ ਅਪਦਾ ਟਰੀ। ਕਹਿੰਦੇ ਇਹੋ ਜਿਹਾ ਮੇਰਾ ਬਖਸ਼ੰਦ ਪਰਮੇਸ਼ਰ ਏ, ਇਹੋ ਜਿਹਾ ਮੇਰਾ ਬਖਸ਼ੰਦ ਹਰੀ ਏ, ਜਿਹਦਾ ਨਾਮ ਸਿਮਰਿਆ ਸਾਰੇ ਡਰ, ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੈਂ ਬਿਲਕੁਲ ਸੰਖੇਪ ਰੂਪ ਦੇ ਵਿੱਚ ਤਾਂ ਕਰਕੇ ਅਰਥ ਥੋੜੇ ਜਿਹੇ ਕੀਤੇ ਨੇ ਕਿ ਸ਼ਬਦ ਪੜਨ ਦਾ ਹੋਰ ਰਸ ਆਵੇ। ਕਿਵੇਂ ਕਹਿ ਰਹੇ ਨੇ ਭਗਤ ਨਾਮਦੇਵ ਜੀ ਇਸ ਸ਼ਬਦ ਦੇ ਵਿੱਚ। ਆਓ ਬੜੇ ਪਿਆਰ 'ਚ ਸਾਰੀ ਸੰਗਤ ਪਰਮੇਸ਼ਰ ਸਾਈਂ ਨੂੰ ਨਮਸਕਾਰਾਂ ਕਰੀਏ। ਕਿਵੇਂ ਕਹਿ ਰਹੇ, ਪੜਿਓ ਪਿਆਰ ਨਾਲ। ਹਰੇ ਨਮਸਤੇ ਹਰੇ ਨਮੈ, ਹਰੇ ਨਮਸਤੇ ਹਰੇ ਨਮੈ, ਹਰੇ ਨਮਸਤੇ ਹਰੇ ਨਮੈ, ਹਰੇ ਨਮਸਤੇ ਹਰੇ ਨਮੈ। ਹਰ ਹਰ ਕਰਤ ਨਹੀਂ ਦੁਖ ਜਮੈ, ਹਰ ਹਰ ਕਰਤ ਨਹੀਂ ਦੁਖ ਜਮੈ, ਹਰੇ ਨਮਸਤੇ ਹਰੇ ਨਮੈ, ਹਰੇ ਨਮਸਤੇ ਹਰੇ ਨਮੈ। ਬੋਲੋ ਹਰੇ ਨਮਸਤੇ ਹਰੇ ਨਮੈ, ਹਰੇ ਨਮਸਤੇ ਹਰੇ ਨਮੈ। ਹਰ ਹਰ ਕਰਤ ਨਹੀਂ ਦੁਖ ਜਮੈ, ਹਰ ਹਰ ਕਰਤ ਨਹੀਂ ਦੁਖ ਜਮੈ, ਹਰੇ ਨਮਸਤੇ ਹਰੇ ਨਮੈ, ਹਰੇ ਨਮਸਤੇ ਹਰੇ ਨਮੈ, ਹਰੇ
करत जात कुल हरी, सो हर अंधले की लाकरी, सो हर अंधले की लाकरी। हरे नमस्ते हरे नमः, हरे नमस्ते हरे नमः, हरे नमस्ते हरे नमः, हरे हरे नमस्ते हरे नमः। हर हर करत नहीं दुख जमै, हर हर करत नहीं दुख जमै। हरे नमस्ते हरे नमः, हरे नमस्ते हरे नमः, हरे नमस्ते हरे नमः, हरे नमस्ते हरे नमः। धन गुरु रामदास जी, सारे गुण जी, धन बाबा देव सिंह जी। हर हर नाखस हरे परान, अजय मल कियो बैकुंठ ठान। हर हर नाखस हरे परान, अजय मल कियो बैकुंठ ठान। सुअपणावत कनका तरी, सो हर
सती सिलानिस तरी, गौतम सती सिलानिस तरी। हरे नमस्ते हरे नमः, हरे नमस्ते हरे नमः। हरे नमस्ते हरे नमः, हरे नमस्ते हरे नमः। हर हर करत नहीं दुख जमे, हर हर करत नहीं दुख जमे। हरे नमस्ते हरे नमः, हरे नमस्ते हरे नमः। हरे नमस्ते हरे नमः, हरे नमस्ते हरे नमः। गुरु रामदास सारे आँखों नीचे, धन बाबा देव सिंह जी। कैसी कंस मथन जिन किया, जीदान काली को दिया। कैसी कंस मथन जिन किया, जीदान काली को दिया। प्रण में नामा ऐसो हरि, जास जपत पै अपदा टरी, जास जपत पै अपदा टरी। हरे नमस्ते हरे नमः, हरे नमस्ते हरे नमः। हरे नमस्ते हरे नमः, हरे नमस्ते हरे नमः। हर हर करत नहीं दुख जमे, हर हर करत नहीं दुख जमे। हरे नमस्ते हरे नमः, हरे नमस्ते हरे नमः। हरे नमस्ते हरे नमः, हरे नमस्ते हरे नमः। अनखने वाले कैसी कंस मथन जिन किया, जीदान काली को दिया।
जपत पै अपदा टरी। हरे नमस्ते हरे नमः, हरे नमस्ते हरे नमः। हरे नमस्ते हरे नमः, हरे नमस्ते हरे नमः। हर हर करत नहीं दुख जमै, हर हर करत नहीं दुख जमै। हरे नमस्ते हरे नमः, हरे नमस्ते हरे नमः। हरे नमस्ते हरे नमः, हरे नमस्ते हरे नमः। गुरे नमः जुगाद गुरे नमः, गुरे नमः जुगाद गुरे नमः, गुरे नमः जुगाद गुरे नमः। सतगुरे नमः, सतगुरे नमः, सतगुरे नमः, श्री गुरुदेव नमः। सतगुरे नमः, सतगुरे नमः, श्री गुरुदेव नमः। सतगुरे नमः, सतगुरे नमः, सतगुरे नमः, श्री गुरुदेव नमः। सतगुरे नमः, बोलो सतगुरे नमः, सतगुरे नमः, श्री गुरुदेव नमः। गुरे नमः जुगाद गुरे नमः। सतगुरे नमः जुगाद गुरे नमः। हरे नमस्ते हरे नमः, हरे नमस्ते हरे नमः। हरे नमस्ते हरे नमः, हरे नमस्ते हरे नमः। नमस्कार 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 ताको लख बार। नमस्कार ताको लख बार। ए मन दीजे ताको पार। बोलो ए मन दीजे ताको पार, ए मन दीजे ताको पार। नमस्कार तिस ही को हमारी सकल प्रजा जिन आप समारी। नमस्कार 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 नमस्कार
नमस्ते हरे नमः, हरे नमस्ते हरे नमः, बोलो हरे नमस्ते हरे नमः, हरे नमस्ते हरे नमः। धन गुरु रामदास जी, धन गुरु रामदास जी। सारी संगत प्यार नाल आखो ने जी धन बाबा दीप सिंह जी, फिर आखो धन बाबा। दीप सिंह जी। परमेश्वर दे नाम विच किड्डी ताकत तुसी हुणे सुनिया ही है सारा। भगत नामदेव जी ने किड्डियां प्यारियां प्यारियां मिसालां दे दे के समझाया। मिसालां तां करके दित्तियां, आ जिहड़ा साडा मूर्ख मन है ना, ਇਹ ਮਿਸਾਲਾਂ ਨੂੰ ਸੁਣ ਕੇ ਕਿਤੇ ਇਹਨੂੰ ਸੋਝੀ ਹੋ ਜਾਵੇ, ਇਹ ਵੀ ਨਾਮ ਵਾਲੇ ਪਾਸੇ ਤੁਰ ਪਵੇ। ਮੇਰੀ ਬੇਨਤੀ ਹੈ ਸਤਸੰਗੀਓ, 27 ਜਨਵਰੀ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ, ਸਵੇਰੇ 10 ਵਜੇ ਅੰਮ੍ਰਿਤ ਦਾ ਜਿਹੜਾ ਬਾਟਾ ਤਿਆਰ ਹੋਣਾ ਹੈ ਨਾ, ਇਹ ਮੇਰੀ ਬੇਨਤੀ ਨਾਮ ਨੂੰ ਦ੍ਰਿੜ ਕਰਵਾਉਣ ਦਾ, ਗੁਰੂ ਕੋਲੋਂ ਗੁਰ ਮੰਤਰ ਲੈਣ ਦਾ, ਨਾਮਦਾਨ ਲੈਣ ਦਾ ਸਮਾਂ ਆ ਗਿਆ ਜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸ ਚੀਜ਼ ਵਿੱਚੋਂ ਕੋਈ ਵੀ ਖਾਲੀ ਨਾ ਰਹਿ ਜਿਓ, ਪਿੱਛੇ ਨਾ ਰਹਿ ਜਿਓ, ਮੇਰੀ ਬੇਨਤੀ ਹੈ। ਅੱਜ ਤੇ ਮਹਾਰਾਜ ਨੇ ਵੇਖੋ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਪਰ ਪੁਰਾਤਨ ਸਮੇਂ ਵੱਲ ਜੇ ਨਿਗਾਹ ਮਾਰੀਏ ਨਾ, ਗੁਰੂ ਦਕਸ਼ਣਾ ਲੈਣ ਵਾਸਤੇ ਬੜੀ ਬੜੀ ਘਾਲਣਾ ਘਾਲਣੀ ਪੈਂਦੀ ਸੀ। ਬਿਆਸ ਰਿਖੀ ਦਾ ਪੁੱਤਰ ਸੁਖਦੇਵ ਮੁਨੀ, ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਹੋਸ਼ ਸੰਭਾਲਦਿਆਂ ਇਹਨੇ ਨਾਮ ਜਪਣਾ ਸ਼ੁਰੂ ਕਰਤਾ। ਬੰਦਗੀ ਤਕਰੀਬਨ 12 ਸਾਲਾਂ ਦੀ ਜਦੋਂ ਇਹਦੀ ਉਮਰ ਹੋਈ, ਨਾਮ ਜਪ ਰਿਹਾ, ਬੰਦਗੀ ਕਰ ਰਿਹਾ, ਦਰਖਤ ਦੇ ਹੇਠਾਂ ਬੈਠਾ ਤੇ ਆਲਣੇ ਦੇ ਵਿੱਚ ਚਿੜਾ ਤੇ ਚਿੜੀ ਆਪਸ ਦੇ ਵਿੱਚ ਗੱਲਾਂ ਪਏ ਕਰਦੇ ਨੇ। ਜਿਹੜੇ ਇਹ ਨਾਮ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਇਹਨਾਂ ਨੂੰ ਹਰੇਕ ਜਾਨਵਰ ਦੀ, ਪੰਛੀਆਂ ਦੀ ਬੋਲੀ ਸਮਝ ਆ ਜਾਂਦੀ ਹੈ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਹਰ ਚੀਜ਼ ਵਿੱਚੋਂ ਗੁਣ ਲੈ ਲੈਂਦੇ ਨੇ, ਹਰੇਕ ਦੀ ਬੋਲੀ ਦਾ ਪਤਾ ਲੱਗ ਜਾਂਦਾ ਹੈ। ਹੁਣ ਚਿੜਾ ਤੇ ਚਿੜੀ ਆਪਸ ਦੇ ਵਿੱਚ ਗੱਲਾਂ ਪਤਾ ਕੀ ਕਰਦੇ, ਕਹਿੰਦੇ ਜਿਹੜਾ ਦਰਖਤ ਦੇ ਹੇਠਾਂ ਬਹਿ ਕੇ ਬੰਦਗੀ ਕਰ ਰਿਹਾ ਨਾ, ਮੈਨੂੰ ਪਤਾ ਲੱਗਿਆ ਇਹ ਨਿਗੋਰਾ ਹੈ, ਇਹ ਗੁਰੂ ਵਾਲਾ ਨਹੀਂ, ਇਹਦਾ ਕੋਈ ਗੁਰੂ ਨਹੀਂ, ਤੇ ਅਸੀਂ ਨਿਗੋਰੇ ਪੁਰਸ਼ ਦੀ ਸੰਗਤ ਕਰ ਰਹੇ ਆ, ਸਾਡਾ ਤੇ ਜਨਮ ਹੀ ਭ੍ਰਿਸ਼ਟ ਜਾਣਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਜਦੋਂ ਇਹ ਆਵਾਜ਼ ਕੰਨਾਂ ਦੇ ਵਿੱਚ ਪਈ ਨਾ, ਸੁਖਦੇਵ ਮੁਨੀ ਵਾਪਸ ਘਰ ਆਇਆ ਤੇ ਆਪਣੇ ਪਿਤਾ ਨੂੰ ਪੁੱਛਿਆ, ਪਿਤਾ ਜੀ ਮੈਂ ਇੰਨੀ ਬੰਦਗੀ ਕਰਦਾ, ਇੰਨਾ ਨਾਮ ਮੈਂ ਜਪਦਾ, ਇੰਨਾ ਸਿਮਰਨ ਕਰਦਾ, ਕਿ ਮੈਨੂੰ ਵੀ ਗੁਰੂ ਧਾਰਨ ਕਰਨਾ ਚਾਹੀਦਾ ਹੈ? ਤੇ ਪਿਤਾ ਨੇ ਕਿਹਾ, ਹਾਂ ਪੁੱਤਰਾ, ਜਦ ਤੱਕ ਤੂੰ ਗੁਰੂ ਦੀ ਮੋਹਰ ਨਹੀਂ ਨਾ ਲਵਾਉਂਦਾ, ਤੇਰੀ ਕੀਤੀ ਕੋਈ ਇਹ ਬੰਦਗੀ ਥਾਂ ਨਹੀਂ ਪੈਣੀ। ਪਿਤਾ ਜੀ ਦੱਸੋ ਕਿਹਨੂੰ ਗੁਰੂ ਬਣਾਵਾਂ? ਤੇ ਪਿਤਾ ਕਹਿੰਦਾ, ਜੀ ਇਸ ਵੇਲੇ ਰਾਜਾ ਜਨਕ ਨੇ ਜਿਨ੍ਹਾਂ ਨੂੰ ਤੂੰ ਆਪਣਾ ਗੁਰੂ ਬਣਾ ਸਕਦਾ। ਹੁਣ ਰਾਜਾ ਜਨਕ ਦੇ ਦਰਸ਼ਨ ਕਰਨ ਆਇਆ, ਗੱਲ ਸੁਣਨ ਵਾਲੀ ਜੇ। ਹੁਣ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਨਾ, ਤੇ ਕੀ ਵੇਖਦਾ, ਰਾਜਾ ਜਨਕ ਆਪਣੀਆਂ ਰਾਣੀਆਂ ਦੇ ਨਾਲ ਬੈਠਾ, ਉਹਨਾਂ ਨਾਲ ਗੱਲਾਂ ਬਾਤਾਂ ਕਰ ਰਿਹਾ, ਹਸੀ ਮਜ਼ਾਕ ਕਰ ਰਿਹਾ। ਤੇ ਇਹ ਗੱਲ ਵੇਖ ਕੇ ਨਾ ਅੰਦਰ ਤਰਕ ਆ ਗਈ, ਕਹਿੰਦਾ ਮੈਂ ਜਨਮ ਤੋਂ ਜਦੋਂ ਦੀ ਹੋਸ਼ ਸੰਭਾਲੀ ਉਦੋਂ ਦਾ ਬੰਦਗੀ ਕਰਦਾ, ਉਦੋਂ ਦਾ ਨਾਮ ਜਪਦਾ, ਮੈਂ ਇਹਨੂੰ ਗੁਰੂ ਧਾਰਨ ਕਰਾਂ ਜਿਹੜਾ ਆਪਣੀਆਂ ਰਾਣੀਆਂ ਵਿੱਚ ਬਹਿ ਕੇ ਹਾਸੇ ਖੇਡੇ ਕਰਦਾ। ਜਦੋਂ ਮਨ ਵਿੱਚ ਤਰਕ ਆਈ ਨਾ, ਤੇ ਰਾਜੇ ਜਨਕ ਨੇ ਅੰਦਰਲੀ ਪੱਟੀ ਪੜ ਲਈ ਤੇ ਕੀ ਚੋਜ ਰਚਾਇਆ। ਇੱਕਦਮ ਬੰਦਾ ਭੱਜਿਆ ਭੱਜਿਆ ਆਇਆ, ਰਾਜੇ ਦਾ ਸੇਵਾਦਾਰ ਭੱਜਿਆ ਭੱਜਿਆ ਆਇਆ ਤੇ ਕਹਿੰਦਾ, ਰਾਜਾ ਨਗਰ ਦੇ ਫਲਾਣੇ ਹਿੱਸੇ ਵਿੱਚ ਅੱਗ ਲੱਗ ਗਈ। ਰਾਜਾ ਚੁੱਪ। ਦੂਜਾ ਸੁਨੇਹਾ ਆਇਆ, ਇਹ ਰਾਜੇ ਦਾ ਆਪਣਾ ਰਚਾਇਆ ਹੋਇਆ ਹੁਣ ਕੌਤਕ ਏ। ਸਿਪਾਹੀ ਭੱਜਾ ਭੱਜਾ ਆਇਆ, ਰਾਜਨ ਅੱਗ ਵੱਧਦੀ ਵੱਧਦੀ ਮਹਿਲਾਂ ਤੱਕ ਆ ਗਈ ਏ। ਰਾਜਾ ਫਿਰ ਵੀ ਮਸਤ ਚੁੱਪ।
ਸੁਖਦੇਵ ਮੁਨੀ ਵੇਖ ਰਹੇ ਤੇ ਤੀਜਾ ਸੁਣਿਆ ਕੀ ਆਇਆ, ਇਹ ਜਿਹੜੀ ਅੱਗੇ ਨਾ ਮਹਿਲਾਂ ਵੱਲ ਵੱਧਦੀ ਵੱਧਦੀ ਤੇਰੇ ਵਿਹੜੇ ਤੱਕ ਆ ਗਈ। ਜਦੋਂ ਹੁਣ ਵਿਹੜੇ ਦਾ ਨਾਮ ਸੁਣਿਆ ਨਾ, ਸੁਖਦੇਵ ਮੁਨੀ ਨੂੰ ਯਾਦ ਆਇਆ, ਓਹੋ ਵਿਹੜੇ ਦੇ ਵਿੱਚ ਤੇ ਮੇਰੀ ਗਠੜੀ ਪਈ ਹੈ। ਹੁਣ ਉਸ ਗਠੜੀ ਨੂੰ ਲੈਣ ਵਾਸਤੇ ਜਦੋਂ ਭੱਜਣ ਲੱਗਾ ਨਾ, ਤੇ ਰਾਜੇ ਜਨਕ ਨੇ ਆਵਾਜ਼ ਮਾਰੀ, ਸੁਖਦੇਵ ਕਿੱਧਰ ਚੱਲੇ ਆ ਜੀ? ਮੇਰੀ ਗਠੜੀ ਪਈ ਏ, ਮੈਂ ਗਠੜੀ ਆਪਣੀ ਚੱਕ ਕੇ ਲਿਆਵਾਂ, ਕਿਤੇ ਅੱਗ ਨਾ ਲੱਗ ਜਾਵੇ। ਉਸੇ ਵੇਲੇ ਰਾਜੇ ਜਨਕ ਨੇ ਲੋਹਾ ਗਰਮ ਵੇਖਿਆ ਤੇ ਮਾਰੀ ਸੱਟ। ਕਹਿੰਦੇ ਮੈਨੂੰ ਸੁਣਿਆ ਮਿਲਿਆ ਅੱਗ ਮੇਰੇ ਮਹਿਲਾਂ ਨੂੰ ਲੱਗ ਗਈ, ਮੇਰੇ ਉੱਤੇ ਤਾਂ ਵੀ ਕਿਸੇ ਗੱਲ ਦਾ ਕੋਈ ਅਸਰ ਨਹੀਂ, ਜੋ ਪਰਮੇਸ਼ਰ ਦਾ ਹੁਕਮ। ਜਦੋਂ ਵਿਹੜੇ ਤੱਕ ਅੱਗ ਪਹੁੰਚ ਗਈ ਤਾਂ ਵੀ ਮੈਂ ਉਹਦੇ ਸ਼ੁਕਰਾਨੇ ਵਿੱਚ ਬੈਠਾ, ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ। ਤੂੰ ਮੇਰੇ ਬਾਰੇ ਫੁਰਨਾ ਬਣਾ ਰਿਹਾ ਕਿ ਮੈਂ ਮਾਇਆ ਦੇ ਵਿੱਚ ਲਿਪਟਿਆ ਹੋਇਆ, ਮੈਂ ਰਾਣੀਆਂ ਦੇ ਵਿੱਚ ਬੈਠਾ ਵਾਂ। ਤੂੰ ਮੈਨੂੰ ਗੁਰੂ ਕਿਉਂ ਧਾਰਨ ਕਰਨਾ ਹੈ ਕਿ ਮੈਂ ਮੋਹ ਦੇ ਵਿੱਚ ਫਸਿਆ ਹੋਇਆ? ਉਹ ਤੂੰ ਮੇਰੇ ਬਾਰੇ ਇਹ ਸੋਚਦਾ ਹੈ, ਉਹ ਤੇਰਾ ਧਿਆਨ ਤੇਰਾ ਮੋਹ ਤੇ ਇੱਕ ਨਿੱਕੀ ਜੀ ਗਠੜੀ ਦੇ ਨਾਲ ਵੱਜਾ ਹੋਇਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਸੇ ਵੇਲੇ ਚਰਨਾਂ ਤੇ ਢਹਿ ਪਿਆ ਸੁਖਦੇਵ ਮੁਨੀ ਜੀ, ਮੇਰੇ ਕੋਲੋਂ ਗਲਤੀ ਹੋਈ, ਮੈਨੂੰ ਨਾਮਦਾਨ ਦਿਓ, ਮੈਨੂੰ ਆਪਣਾ ਸ਼ਿਸ਼ ਬਣਾਓ। ਤੇ ਉਸ ਵੇਲੇ ਫਿਰ ਰਾਜੇ ਜਨਕ ਨੇ ਇਹਦਾ ਇਮਤਿਹਾਨ ਕੀ ਲਿਆ, ਇੱਕ ਥਾਲ ਦਿੱਤਾ ਤੇਲ ਦੇ ਨਾਲ ਭਰਿਆ ਹੋਇਆ। ਕਹਿੰਦਾ ਇਹ ਥਾਲ ਲੈ ਲੈ, ਤੇ ਇਹ ਥਾਲ ਲੈ ਕੇ ਨਾ ਪੂਰੇ ਨਗਰ ਦਾ ਚੱਕਰ ਲਾ ਕੇ ਫਿਰ ਮੇਰੇ ਕੋਲ ਆ, ਪਰ ਸ਼ਰਤ ਏ ਇਹ ਥਾਲ ਦੇ ਵਿੱਚੋਂ ਤੇਲ ਦੀ ਇੱਕ ਵੀ ਬੂੰਦ ਬਾਹਰ ਨਹੀਂ ਡਿੱਗਣੀ ਚਾਹੀਦੀ। ਹੁਣ ਇੰਨੀ ਗੱਲ ਸੁਖਦੇਵ ਮੁਨੀ ਨੂੰ ਕਹੀ, ਥਾਲ ਉਹਨੇ ਫੜਿਆ, ਘੰਟਿਆਂ ਵਿੱਚ ਕੁਝ ਘੰਟਿਆਂ ਵਿੱਚ ਸਾਰੇ ਨਗਰ ਦਾ ਚੱਕਰ ਲਾ ਕੇ ਵਾਪਸ ਆਇਆ। ਤੇ ਰਾਜਾ ਕਹਿੰਦਾ ਭਾਈ ਲਾਇਆ ਚੱਕਰ ਜੀ, ਲਾਇਆ। ਮੈਂ ਗੱਲ ਬਿਲਕੁਲ ਸੰਖੇਪ 'ਚ ਕਰ ਰਿਹਾ, ਕੋਈ ਬੂੰਦ ਬਾਹਰ ਤੇ ਨਹੀਂ ਡਿੱਗੀ ਜੀ, ਨਹੀਂ ਡਿੱਗੀ। ਬਈ ਰਸਤੇ ਦੇ ਵਿੱਚ ਨਾਚ ਗਾਣੇ ਹੋ ਰਹੇ ਸੀ, ਤੂੰ ਉਹ ਵੇਖੇ। ਰਾਜੇ ਨੇ ਸਾਰਾ ਸਿਸਟਮ ਉਸੇ ਵੇਲੇ ਬਣਾਤਾ ਸੀ, ਕਿਤੇ ਨਾਚ ਗਾਣੇ ਕਰਾਉਣੇ ਸ਼ੁਰੂ ਕਰਤੇ, ਕਿਤੇ ਕੋਈ ਚੀਜ਼, ਕਿਤੇ ਕੋਈ ਚੀਜ਼। ਬਈ ਰਸਤੇ ਦੇ ਵਿੱਚ ਨਾਚ ਗਾਣੇ ਹੋ ਰਹੇ ਸੀ, ਤੂੰ ਵੇਖੇ? ਕਹਿੰਦਾ ਰਾਜਨ ਮੈਂ ਵੇਖਦਾ ਕਿ ਮੇਰਾ ਧਿਆਨ ਤੇ ਤੇਲ ਵਿੱਚ ਸੀ, ਕਿਤੇ ਇੱਕ ਬੂੰਦ ਬਾਹਰ ਨਾ ਡਿੱਗ ਪਵੇ। ਬਈ ਮੇਰੇ ਮਹਿਲਾਂ ਦੇ ਵਿੱਚ ਬੜੇ ਕੀਮਤੀ ਗਲੀਚੇ ਵਿਛੇ ਹੋਏ ਨੇ, ਬੜੇ ਕੀਮਤੀ ਪਦਾਰਥ ਪਏ ਨੇ, ਤੇਰਾ ਧਿਆਨ ਗਿਆ? ਕਹਿੰਦਾ ਮੇਰਾ ਧਿਆਨ ਜਾਵੇ ਕਿੱਧਰ, ਮੇਰਾ ਧਿਆਨ ਤੇ ਬਸ ਇਹ ਚੀਜ਼ ਵਿੱਚ ਸੀ, ਕਿਤੇ ਥਾਲੀ ਦੇ ਵਿੱਚੋਂ ਇੱਕ ਵੀ ਤੇਲ ਦੀ ਬੂੰਦ ਬਾਹਰ ਨਾ ਡਿੱਗ ਜਾਵੇ। ਜਦੋਂ ਆਹ 4-5 ਚੀਜ਼ਾਂ ਕਹੀਆਂ ਨਾ, ਤੇ ਉਹਨੇ ਇੱਕੋ ਹੀ ਜਵਾਬ ਦਿੱਤਾ ਜੀ, ਮੈਂ ਕਿਸੇ ਚੀਜ਼ ਵੱਲ ਧਿਆਨ ਨਹੀਂ ਕੀਤਾ, ਕਿਉਂਕਿ ਮੇਰਾ ਧਿਆਨ ਸੀ ਥਾਲ ਦੇ ਵਿੱਚ ਕਿ ਇੱਕ ਵੀ ਤੇਲ ਦੀ ਬੂੰਦ ਥਾਲ ਤੋਂ ਬਾਹਰ ਨਾ ਜਾਵੇ। ਬਸ ਰਾਜਾ ਜਨਕ ਕਹਿੰਦਾ ਆਹੀ ਗਿਆਨ ਹੈ, ਗ੍ਰਸਥ ਨੂੰ ਛੱਡਣਾ ਨਹੀਂ, ਕਾਰੋਬਾਰ ਕੰਮ ਧੰਦੇ ਛੱਡਣੇ ਨਹੀਂ, ਰਾਜ ਮਹਿਲ ਜੇ ਪਰਮੇਸ਼ਰ ਨੇ ਦਿੱਤੇ ਛੱਡਣੇ ਨਹੀਂ, ਪਰ ਸਭ ਕੁਝ ਦੇ ਹੁੰਦਿਆਂ ਹੋਇਆਂ ਆਪਣਾ ਧਿਆਨ ਆਪਣੇ ਮਾਲਕ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਆਖੋ ਵਾਹਿਗੁਰੂ ਜੀ। ਜਿਵੇਂ ਤੇਰਾ ਧਿਆਨ ਉਸ ਤੇਲ ਵਿੱਚ ਸੀ ਨਾ ਕਿ ਇੱਕ ਵੀ ਬੂੰਦ ਬਾਹਰ ਨਾ ਡਿੱਗੇ, ਆਸੇ ਪਾਸੇ ਕਿੰਨੀਆਂ ਚੀਜ਼ਾਂ ਹੋ ਰਹੀਆਂ, ਤੂੰ ਉਹਨਾਂ ਵੱਲ ਤੱਕਿਆ ਹੀ ਨਹੀਂ, ਲੰਘਿਆ ਉਹਨਾਂ ਦੇ ਵਿੱਚੋਂ ਹੀ ਹੈ, ਪਰ ਤੇਰਾ ਧਿਆਨ ਉਸ ਥਾਲ ਵਿੱਚ ਸੀ। ਬਸ ਆਹੀ ਤੇਰੇ ਲਈ ਗੁਰਮੰਤਰ ਏ ਪਿਆਰਿਆ, ਗ੍ਰਸਥ ਨੂੰ ਛੱਡਣਾ ਨਹੀਂ, ਸਭ ਕੁਝ ਦੇ ਵਿੱਚ ਵਿਚਰਦਿਆਂ ਜਿਹੜਾ ਆਪਣਾ ਧਿਆਨ ਹੈ ਨਾ ਆਪਣੇ ਮਾਲਕ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਤੇ ਫਿਰ ਲਿਖਿਆ ਜ਼ਿਕਰ ਦੇ ਵਿੱਚ ਸੁਖਦੇਵ ਮੁਨੀ ਨੂੰ ਗਿਆਨ ਹੋਇਆ, ਤੇ ਪਰ ਅੰਦਰ ਥੋੜਾ ਹੰਕਾਰ ਸੀ, ਤੇ ਇਹਦਾ ਹੰਕਾਰ ਲੱਥਿਆ ਕਿਵੇਂ? 12 ਸਾਲ ਝੂਠੇ ਪੱਤਲ, ਇਹਨੇ ਸੰਗਤਾਂ ਦੇ ਝੂਠੇ ਪੱਤਲ, ਕਿਉਂਕਿ ਰਾਜੇ ਜਨਕ ਦੀ ਰੁਟੀਨ ਸੀ, ਬਹੁਤ ਸਾਰੇ ਬ੍ਰਾਹਮਣਾਂ ਨੂੰ ਸੰਗਤਾਂ ਨੂੰ ਘਰ 'ਚ ਬੁਲਾ ਕੇ ਰੋਜ਼ ਉਹਨਾਂ ਨੂੰ ਲੰਗਰ ਛਕਾਉਂਦਾ ਸੀ। ਤੇ 12 ਸਾਲ ਇਹ ਝੂਠੇ ਪੱਤਲ ਸੁਖਦੇਵ ਮੁਨੀ ਨੇ ਆਪਣੇ ਸਿਰ ਤੇ ਪਵਾਏ। ਤੇ ਫਿਰ ਉਸ ਤੋਂ ਬਾਅਦ ਗਿਆਨ ਹੋਇਆ ਕਿ ਮੈਂ ਨਾਮ ਤੇ ਜਪਦਾ, ਪਰ ਅੰਦਰ ਹਉਮੈ ਇਦਾਂ ਨਿਕਲੀ ਇਹਦੀ। ਇਦਾਂ ਵੇਖੋ ਗੁਰਮੰਤਰ ਲਿਆ, ਇਦਾਂ ਗੁਰੂ ਧਾਰਨ ਕੀਤਾ, ਕਿੰਨਾ ਔਖਾ ਸਮਾਂ ਸੀ। ਪਰ ਅੱਜ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁੱਲੇ ਭੰਡਾਰ ਲਾਏ ਨੇ। ਮੇਰੀ ਬੇਨਤੀ, ਕੋਈ ਵੀ ਨਿਗੋਰਾ ਨਾ ਰਹਿ ਜੇ,
ਜਿੰਨਾ ਮਰਜੀ ਭਾਵੇਂ ਤੁਹਾਡਾ ਜਪ ਤਪ ਹੈ, ਜਿੰਨੀ ਮਰਜੀ ਬੰਦਗੀ ਹੈ, ਜਿੰਨਾ ਮਰਜੀ ਤੁਹਾਡਾ ਜੀਵਨ ਉੱਚਾ ਸੁੱਚਾ ਹੈ, ਪਰ ਜਦ ਤੱਕ ਗੁਰੂ ਦੀ ਮੋਹਰ ਨਹੀਂ ਨਾ ਲਵਾਉਂਦੇ ਉਦੋਂ ਤੱਕ ਗੱਲ ਨਹੀਂ ਜੇ ਬਣਨੀ। 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸਭ ਨੇ ਵਖੀਰਾਂ ਘੱਟ ਕੇ ਅੰਮ੍ਰਿਤ ਛਕਣਾ ਹੈ, ਤੇ ਜਿਨ੍ਹਾਂ ਨੇ ਛਕਿਆ ਦਸਾਂ ਨੂੰ ਪ੍ਰੇਰਨਾ ਕਰਕੇ ਲਿਆਇਓ ਨਾਲ। ਕਕਾਰ ਪਾ ਕੇ ਆਇਓ, ਸਵੇਰੇ 8:30 ਤੱਕ ਪਹੁੰਚ ਜਿਓ ਕੇਸੀ ਇਸ਼ਨਾਨ ਕਰਕੇ। ਤੇ ਜਿਹੜੇ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਇੱਥੋਂ ਬਿਲਕੁਲ ਮੁਫਤ ਵੀ ਦਿੱਤੇ ਜਾਣਗੇ ਕਕਾਰ। ਤੇ ਜਿਹੜਾ 5-5 10 ਨੂੰ ਪ੍ਰੇਰਨਾ ਕਰਕੇ ਵੀ ਲਿਆਏਗਾ ਨਾ ਗੁਰੂ ਦੀਆਂ ਖੁਸ਼ੀਆਂ, ਉਹਨਾਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਏਗਾ। ਇਹ ਮੇਰੀ ਬੇਨਤੀ, ਕੋਈ ਵੀ ਰਹਿ ਨਾ ਜਾਇਓ ਗੁਰੂ ਵਾਲੇ ਬਣਨ ਤੋਂ। ਗੁਰੂ ਮਿਹਰ ਕਰੇ ਇਹ ਜਿਹੜੀ ਲਹਿਰ ਸ਼ੁਰੂ ਕੀਤੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਇਸੇ ਦੇ ਤਹਿਤ 27 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸਵੇਰੇ 10 ਵਜੇ। ਉਸ ਦਿਨ ਚੁਪਹਿਰਾ ਵੀ ਹੁੰਦਾ, ਤੁਹਾਨੂੰ ਪਤਾ 27 ਨੂੰ 10 ਤੋਂ 4 ਬੇਅੰਤ ਸੰਗਤਾਂ ਪਹੁੰਚਦੀਆਂ, ਤੇ ਅੰਮ੍ਰਿਤ ਛਕਣ ਵਾਲੇ ਵੀ ਵਖੀਰਾਂ ਕੱਤ ਕੇ ਪਹੁੰਚਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਪਿਆਰ ਸੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 27 ਜਨਵਰੀ ਆ ਰਹੀ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਦੁਪਹਿਰੀ 3 ਵਜੇ ਤੱਕ ਜਿੱਥੇ ਚੁਪਹਿਰਾ ਜਪ ਤਪ ਸਮਾਗਮ ਹੋਏਗਾ, ਉੱਥੇ 27 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾ ਰਿਹਾ। ਜਿਹੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਉਹ ਕੇਸੀ ਇਸ਼ਨਾਨ ਕਰਕੇ 9 ਵਜੇ ਤੱਕ ਰਾਮ ਤੀਰਥ ਰੋਡ ਇਸ ਅਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਜਿਹੜੇ ਤੇ ਪ੍ਰੇਮੀ ਕਕਾਰ ਲੈ ਸਕਦੇ ਨੇ ਉਹ ਲੈ ਕੇ ਆਉਣ, ਤੇ ਜਿਹੜੇ ਨਹੀਂ ਲੈ ਸਕਦੇ ਉਹਨਾਂ ਲਈ ਟਰਸਟ ਵੱਲੋਂ ਫ੍ਰੀ ਕਕਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਨਾਲ ਮੈਨੂੰ ਦੱਸਦਿਆਂ ਹੋਇਆਂ ਇੱਕ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਤੁਸੀਂ ਕਿਣਕਾ ਦਿੰਦੇ ਹੋ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਗਰਾਊਂਡ ਫਲੋਰ ਚੱਲ ਰਿਹਾ, ਫਸਟ ਫਲੋਰ ਦੀ ਓਪਨਿੰਗ ਹੈ, ਜਿੱਥੇ ਪਹਿਲੇ ਬਹੁਤ ਸਾਰੀਆਂ ਸੁਵਿਧਾਵਾਂ ਚੱਲ ਰਹੀਆਂ ਨੇ, ਐਕਸਰੇ ਚੱਲ ਰਹੇ ਨੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਉਸ ਤੋਂ ਬਾਅਦ ਲੈਬੋਰਟਰੀ ਦੇ ਕਾਰਜ ਹੋ ਰਹੇ ਨੇ, ਨਾਲ 6-7 ਡਾਕਟਰ ਜੋ ਬੈਠਦੇ ਨੇ ਡੇਲੀ ਮਰੀਜ਼ਾਂ ਨੂੰ ਚੈੱਕ ਕਰਨ ਵਾਸਤੇ। ਹੁਣ ਫਸਟ ਫਲੋਰ ਦੇ ਉੱਤੇ ਅਲਟਰਾਸਾਊਂਡ, ਫਿਜ਼ੀਓਥੈਰੇਪੀ, ਆਈਜ਼ ਦੇ ਸਾਰੇ ਕਾਰਜ ਔਰ ਡੈਂਟਲ ਦੇ ਜੋ ਸਾਰੇ ਇਲਾਜ ਹੋਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਜੋ ਕਿਣਕਾ ਤੁਸੀਂ ਦਿੰਦੇ ਹੋ ਨਾ, ਆ ਕੇ ਆਪਣੀਆਂ ਅੱਖਾਂ ਨਾਲ ਤੱਕਿਓ, ਪਰਿਵਾਰਾਂ ਸਮੇਤ ਪਹੁੰਚਿਓ 10 20 ਨੂੰ ਲੈ ਕੇ, ਔਰ ਇੱਕੋ ਯੂਨੀਫਾਰਮ ਦੇ ਵਿੱਚ, ਇੱਕੋ ਬਾਣੇ ਦੇ ਵਿੱਚ, ਸਫੇਦ ਲਿਬਾਸ ਦੇ ਵਿੱਚ, ਵਾਈਟ ਡਰੈਸ ਦੇ ਵਿੱਚ ਸਾਰੇ ਪ੍ਰੇਮੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਪ ਜੀਆਂ ਨੇ ਸਵੇਰੇ 9 ਵਜੇ ਪਹੁੰਚ ਜਾਣਾ ਔਰ ਚੁਪਹਿਰਾ ਜਪ ਤਪ ਸਮਾਗਮ ਦਾ ਵੀ ਆਨੰਦ ਮਾਣਨਾ, ਨਾਲ ਅੰਮ੍ਰਿਤ ਸੰਚਾਰ ਵੀ, ਜੋ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਫਸਟ ਫਲੋਰ ਦੀ ਓਪਨਿੰਗ ਵੀ, ਤੇ ਇਹਦੇ ਨਾਲ ਜੋ ਤੁਸੀਂ ਖੁੱਲ੍ਹੇ ਪਾਠ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਜਪਜੀ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਵਾਹਿਗੁਰੂ ਗੁਰਮੰਤਰ ਦੀਆਂ ਮਾਲਾ, ਮੂਲ ਮੰਤਰ ਦੀਆਂ ਮਾਲਾ, ਜਿਹੜੇ ਵੀ ਜਾਪ ਤੁਸੀਂ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ। ਕਾਪੀਆਂ ਤੁਸੀਂ ਲਾਈਆਂ ਨੇ, ਜਿਨ੍ਹਾਂ ਨੇ ਨਹੀਂ ਲਾਈਆਂ ਹੁਣੇ ਹੀ ਲਾ ਲਓ ਭਾਵੇਂ, ਤੇ ਰੋਜ਼ ਦੀ ਗਿਣਤੀ ਲਿਖਣੀ ਸ਼ੁਰੂ ਕਰ ਦਿਓ। ਤੇ ਆਪ ਜੀ ਨੇ ਜੋ ਆਪਣੀ ਗਿਣਤੀ ਹੈ ਇਹਨਾਂ ਪਾਠਾਂ ਦੀ 25 ਜਨਵਰੀ ਤੱਕ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀਆਂ ਨੇ ਗਿਣਤੀ ਦੇਣ ਦੀ ਕਿਰਪਾਲਤਾ ਕਰਨੀ। ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਇੱਕ ਪ੍ਰੇਮੀ ਨੇ ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਗਿਣਤੀ ਦੇਣੀ। ਸਭ ਨੰਬਰਾਂ ਦੇ ਉੱਤੇ ਤੁਸੀਂ ਫ਼ੋਨ ਨਹੀਂ ਕਰਨੇ। ਮੰਨ ਲਓ ਇੱਕ ਨੰਬਰ ਤੇ ਤੁਸੀਂ ਗਿਣਤੀ ਦੇਤੀ, ਇਹ ਨਹੀਂ ਕਿ ਦੂਜੇ ਨੰਬਰ ਤੇ ਵੀ ਦੇਣੀ ਹੈ। ਆਪ ਜੀ ਇਹਨਾਂ ਚੋਂ ਕਿਸੇ ਵੀ ਨੰਬਰ ਦੇ ਉੱਤੇ फ़ोन करके या मैसेज करके अपनी पाठां की गिणती लिखवा सकते हो। तो उस दिन बाबा दीप सिंह जी के जन्म दिहाड़े के संबंध दे विच वड्डी गिणती दे विच असीं बाबा दीप सिंह जी नूं गुरबाणी की भेटा देनी और वड्डी गिणती दे विच बाबा दीप सिंह जी ने सानू लोक परलोक दीयां दातां नाल निवाजना है। मेरी सब नूं बेनती प्यारिओ, प्रतख रूप दे विच आप बाबा दीप सिंह जी चुपहरे वाले दिन बहिंदे ने। सब नूं पता है किवें किवें सब नूं झोलियां भरन वाला बना रहा खंडे वाला बाबा, सब नूं पता है। तो मेरी बेनती, ये जिहड़े नवें कारज भी होने ने इन्हां दे भी आके दर्शन करियो। अमृत छकण वाले अमृत भी छकियो, जिन्हां ने अमृत छकिया होया पंजां नूं प्रेरणा करके अमृत छकण वास्ते जरूर लिआइओ। ये 27 तरीक भुल्लिओ ना, बाबा दीप सिंह जी का जन्म दिहाड़ा असीं सब ने शरधा नाल धूम धाम नाल चढ़दी कला दे नाल मनाउणा है। ये सारा समागम साडे YouTube चैनल
ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਮੇਰੀ ਬੇਨਤੀ ਜ਼ਰੂਰ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ, ਜੋ ਕਿਣਕਾ ਤੁਸੀਂ ਦਿੰਦੇ ਹੋ ਉਹ ਲੱਗਦਾ ਕਿੱਥੇ? ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। ਬਿਲਕੁਲ ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਔਰ ਜਿਹੜੇ ਡਾਕਟਰ ਆਪਣੀ ਕਲੀਨਿਕ ਦੇ ਉੱਤੇ 200, 300 ਰੁਪਇਆ ਫੀਸ ਲੈਂਦੇ ਨੇ, ਇਸ ਹਸਪਤਾਲ ਵਿੱਚ 20 ਰੁਪਏ 'ਚ ਵੇਖਦੇ ਵੀ ਨੇ ਤੇ ਨਾਲ 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਜਿਹਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਗੁਰਬਾਣੀ ਦੀ ਸੰਥਿਆ। ਬੱਚੇ ਆਪ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁਣ ਕਰਦੇ ਨੇ, ਆਪ ਹੀ ਹੁਕਮਨਾਮਾ ਲੈਂਦੇ ਨੇ, ਆਪ ਹੀ ਸਹਿਜ ਪਾਠ ਕਰਦੇ ਨੇ। ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਔਰ ਮੈਨੂੰ ਪੱਕਾ ਵਿਸ਼ਵਾਸ ਤੁਹਾਡੇ ਘਰਾਂ 'ਚ ਵੀ ਬਰਕਤ ਪੈ ਰਹੀ ਹੋਏਗੀ, ਜੋ ਕਿਣਕਾ ਤੁਸੀਂ ਦਸਵੰਧ ਦਾ ਸਾਨੂੰ ਭੇਜਦੇ ਹੋ। ਜਿਸ ਦਸਵੰਧ ਦੇ ਨਾਲ ਦੁਨਿਆਵੀ ਤੌਰ ਤੇ ਵੀ ਸੇਵਾਵਾਂ ਦਾ ਵਾਧਾ ਹੋ ਰਿਹਾ ਔਰ ਬੱਚੇ ਗੁਰਮਤਿ ਨਾਲ ਜੁੜਨ, ਤੁਹਾਡਾ ਇਹ ਕਿਣਕਾ ਇਹਨਾਂ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ। ਔਰ ਇਸੇ ਸਥਾਨ ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ। ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਨਾਲ ਰੋਟੀ ਬਣਦੀ ਹੈ ਪਿਆਰਿਓ, ਉਹਨਾਂ ਦੇ ਘਰਾਂ ਵਿੱਚ ਤੁਹਾਡੀ ਮਾਇਆ ਦੇ ਨਾਲ ਜਦੋਂ ਸਬਜ਼ੀ ਤਿਆਰ ਹੁੰਦੀ, ਉਹਨਾਂ ਦੇ ਬੱਚੇ ਪ੍ਰਸ਼ਾਦਾ ਛਕਦੇ ਨੇ, ਅਸੀਸਾਂ ਤੁਹਾਨੂੰ ਮਿਲਦੀਆਂ। ਇਸੇ ਅਸਥਾਨ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਉਹ ਗੱਡੀ ਬਣਾਈ ਹੈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਔਰ ਮੈਨੂੰ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਨਵੀਂ ਸੇਵਾ ਪਿਤਾ ਜੀ ਨੇ ਝੋਲੀ 'ਚ ਪਾਈ। ਇਹਦੇ ਵਿੱਚ ਹੁੰਦਾ ਕੀ ਹੈ, ਜਿਹੜੇ ਬਹੁਤ ਬਜ਼ੁਰਗ ਨੇ ਔਰ ਕਈ ਬਜ਼ੁਰਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਮਾਪਿਆਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ, ਜਾਂ ਇਹੋ ਜਿਹੇ ਬੱਚੇ ਨੇ 20-20 ਸਾਲ ਹੋ ਗਏ ਆਪ ਬਾਹਰ ਸੈੱਟ ਹੋ ਗਏ ਨੇ, ਪਰ ਮਾਤਾ ਪਿਤਾ ਨੂੰ ਪੁੱਛਦੇ ਨਹੀਂ। ਉਹ ਬਜ਼ੁਰਗਾਂ ਦੇ ਲਈ 2 ਵੇਲੇ ਦਾ ਪ੍ਰਸ਼ਾਦਾ ਤਿਆਰ ਕਰਕੇ ਟਿਫਨ ਵਿੱਚ ਪੈਕ ਕਰਕੇ ਜੋ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ। 2 ਵੇਲੇ ਉਹ ਪ੍ਰਸ਼ਾਦਾ ਛਕਦੇ ਨੇ ਤੇ ਅਗਲੇ ਦਿਨ ਸਾਡਾ ਸਿੰਘ ਜਾਂਦਾ ਹੈ, ਸੇਵਾਦਾਰ ਜਾਂਦਾ ਹੈ, ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਟਿਫਨ ਪ੍ਰਸ਼ਾਦੇ ਦਾ ਦੇ ਆਉਂਦਾ। ਇਹ ਨਵੀਂ ਸੇਵਾ ਪਿਤਾ ਜੀ ਨੇ ਸ਼ੁਰੂ ਕਰਵਾਈ ਹੈ। ਔਰ ਹਰ ਪੱਖ ਤੋਂ ਮੈਨੂੰ ਤੁਹਾਡੀਆਂ ਅਸੀਸਾਂ ਦੀ ਲੋੜ ਹੈ। ਔਰ ਤੁਹਾਡੀ ਮਾਇਆ ਦੇ ਨਾਲ ਹੀ, ਤੁਹਾਡੇ ਦਿੱਤੇ ਦਸਵੰਧ ਨਾਲ ਹੀ ਜੀਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਇੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਇਹ ਬਣਨਾ, ਸਰਾਂ ਵੀ ਬਣਨੀ ਤੇ ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ ਜੋ ਬਾਪੂ ਜੀ ਨੇ ਦਿੱਤਾ, ਅੱਡਾ ਗੋਪਾਲਪੁਰਾ, 25,000 ਗਜ ਜਗ੍ਹਾ ਹੈ, ਜਿੱਥੇ ਸਕੂਲ ਬਣਨਾ, ਹਸਪਤਾਲ ਬਣਨਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਹੈਲਥ ਨੂੰ ਤੇ ਐਜੂਕੇਸ਼ਨ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ। ਇਹ ਲੱਖਾਂ ਰੁਪਏ ਮਹੀਨੇ ਦਾ ਖਰਚਾ ਹੈ, ਇਹ ਤੁਹਾਡੀਆਂ ਸੀਸਾਂ ਦੇ ਨਾਲ ਹੀ ਹੋ ਰਿਹਾ। ਮੇਰੀ ਸਨੇਮਰ ਬੇਨਤੀ, ਇਹ ਜਿਹੜੀ ਨਵੀਂ ਜਗ੍ਹਾ, ਇਹਦੀ ਮਾਰਚ ਦੇ ਮਹੀਨੇ ਰਜਿਸਟਰੀ ਹੈ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਅਕਾਊਂਟ ਡਿਟੇਲਸ ਟਰਸਟ ਦੀਆਂ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਔਰ ਸਾਡੇ ਵੱਲੋਂ ਤੁਹਾਨੂੰ ਮੈਸੇਜ ਆਵੇ ਨਾ ਆਵੇ, ਸੁਣਿਆ ਆਵੇ ਨਾ ਆਵੇ, ਪੱਕਾ ਪਰਿਵਾਰਕ ਫਰਜ਼ ਸਮਝਦੇ ਹੋਏ ਆਪ ਜੀ ਆਪਣਾ ਦਸਵੰਧ ਇਹਨਾਂ ਅਕਾਊਂਟਾਂ ਦੇ ਵਿੱਚ ਹਰ ਮਹੀਨੇ ਪਾਉਣ ਦੀ ਕਿਰਪਾਲਤਾ ਕਰੋ। ਜੋ ਮੈਂ 113 ਯੂਨਿਟ ਕਹਿਣਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ 9815099513 9815089513। ਮੇਰੀ ਫਿਰ ਬੇਨਤੀ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਆਓ, ਤੁਹਾਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ ਜਦੋਂ ਤੁਸੀਂ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚਰਨ ਪਾਓਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।